ਕਕਾਰ ਆ ਸਾਡੇ 5 ਕਕਾਰ ਆ, ਕੜਾ ਆ, ਕੰਘਾ ਆ ਸਿਰ ਦੇ ਵਿੱਚ, ਇੱਥੇ ਲੱਕੜ ਦਾ ਇੱਕ ਕੰਘਾ ਹੁੰਦਾ ਹੈ। ਹਾਂਜੀ ਕੰਘਾ ਤੇਲ ਕਸ਼ਹਿਰਾ ਆ, ਇਹਨੂੰ ਕਸ਼ਹਿਰਾ ਬੋਲ ਦਿੰਦੇ ਆ। ਕਸ਼ਹਿਰਾ ਹੋ ਗਿਆ, ਇੱਕ ਕਿਰਪਾਨ ਹੋ ਗਈ ਹੈ, ਇੱਕ ਗਾਤਰਾ। ਇਹ 5 ਕਕਾਰ ਸਾਨੂੰ ਆਪਣੀ ਮਰਿਆਦਾ ਦੇ ਵਿੱਚ ਜੇ ਸਿੰਘ ਨੇ ਰਹਿਣਾ ਤੇ ਪੂਰੇ ਮੈਂ ਜੀ ਕਰਦਾ ਤੇ ਐਗਰੀਕਲਚਰ ਖੇਤੀਬਾੜੀ ਆ। ਵੈਸੇ ਮੇਰਾ ਡੇਰਾ ਮਿਸ਼ਲ ਸ਼ਹੀਦਾਂ ਤਰਨਾ ਦਲ ਨਿਹੰਗ ਸਿੰਘ ਆ। ਮੈਂ ਉੱਥੇ ਡੇਰਾ ਜਿੱਦਾਂ ਤੁਹਾਡੇ ਇੱਧਰ ਗੱਦੀ ਤੇ ਬਾਬੇ ਹੁੰਦੇ ਆ, ਮੈਂ ਵੀ ਉੱਥੇ ਬਾਬਾ ਹਾਂ ਜੀ। ਅੱਛਾ ਹਾਂਜੀ ਮੈਂ ਇੱਥੇ ਤਕਰੀਬਨ ਕੋਈ 10ਵੀਂ ਵਾਰੀ ਆ ਚੁੱਕਾ ਹਾਂ। ਪਿਛਲੇ ਸਾਲ ਵੀ ਆਇਆ, ਐਤਕਾਂ ਵੀ ਆਇਆ। ਹਾਂਜੀ ਜਾਨਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ, ਤੇ ਬੜਾ ਵਧੀਆ ਲੱਗਦਾ ਆ। ਬੜੇ ਵਧੀਆ ਲੋਕ ਨੇ, ਬੜਾ ਪਿਆਰ ਕਰਦੇ ਆ ਤੇ ਫੇਰ ਹੀ ਬਾਰ-ਬਾਰ ਆਉਂਦੇ ਆ ਜੀ। ਜੇ ਨਾ ਪਿਆਰ ਕਰਨ ਤੇ ਫੇਰ ਅਸੀਂ ਕੀ ਕਰਨਾ ਆਉਣਾ ਇੱਥੇ। ਇਹ ਸ੍ਰੀ ਸਾਹਿਬ ਹੁੰਦਾ ਵੱਡਾ ਸਾਡੇ ਕੋਲ, ਛੋਟਾ ਇਹ ਆ। ਇਹ ਜਿੱਦਾਂ ਮੰਨ ਲਓ ਇਹ ਛੋਟਾ ਆ, ਇਹ ਵੱਡਾ ਆ ਜੀ। ਠੀਕ ਹੈ, ਤੇਜ਼ ਵੀ ਹੁੰਦਾ ਹੈ, ਧਾਰ ਤੇਜ਼ ਹੁੰਦੀ ਹੈ ਪੂਰੀ ਤੇਜ਼ ਆ ਕੇ ਦੱਸੋ। ਜੇ ਹੁਣ ਲੋੜ ਪੈ ਜੇ ਸਾਨੂੰ ਤੇ ਫਿਰ ਇਹਨੂੰ ਤੇਜ਼ ਰੱਖਣਾ ਹੀ ਆ ਜੀ। ਆ ਵੇਖੋ। ਅੱਛਾ ਤੁਸੀਂ ਮੈਨੂੰ ਕੀ ਮਾਰੋਗੇ? ਹਾਂਜੀ ਮੇਰੇ ਕੋਲ ਸ਼ਸਤਰ ਆ। ਮੇਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਨੇ ਕਿਹਾ ਸ਼ਸਤਰ ਕੇ ਅਧੀਨ ਹੈ ਰਾਜ ਜੋ ਨਾ ਪਹਿਨੇਗੇ। अस्सलाम वालेकुम, सत श्री अकाल। तुसी देख रहे हो पंजाबी प्रचार टीवी और मैं तुहाडे नाल इरफान समोर। इस वेले असी गुरुद्वारा जन्म अस्थान ननकाना साहब मौजूद हाँ और मेरे नाल एक यात्री मौजूद ने। गुरपुरब दे तकरीबात के हवाले नाल आए ने, इन्हां नाल गलबात जरा करने। सत श्री अकाल जी। वाहिगुरू जी का खालसा वाहिगुरू जी की फतेह। दास बाबा महल बुखारी अजनाले तो। सरदार जी की हाल चाल ने, की नाम है ते कित्थों आए हो? वधिया जी, मेरा नाम बाबा जोगा सिंह आ। ਅੰਮ੍ਰਿਤਸਰ ਤੋਂ ਅਸੀਂ ਆਏ ਹਾਂ। ਜ਼ਿਲ੍ਹਾ ਸਾਡਾ ਅੰਮ੍ਰਿਤਸਰ ਆ, ਤਹਿਸੀਲ ਸਾਡੀ ਅਜਨਾਲਾ ਜੀ। ਠੀਕ ਹੈ। ਮੈਂ ਇੱਥੇ ਤਕਰੀਬਨ ਕੋਈ 10ਵੀਂ ਵਾਰੀ ਆ ਚੁੱਕਾ ਹਾਂ। ਪਿਛਲੇ ਸਾਲ ਵੀ ਆਇਆ, ਐਤਕਾਂ ਵੀ ਆਇਆ। ਹਾਂਜੀ ਤੇ ਠੀਕ ਤੁਸੀਂ ਕਰਦੇ ਕੀ ਹੋ? ਮੈਂ ਜੀ ਕਰਦਾ ਤੇ ਐਗਰੀਕਲਚਰ ਖੇਤੀਬਾੜੀ ਆ। ਵੈਸੇ ਮੇਰਾ ਡੇਰਾ ਮਿਸ਼ਲ ਸ਼ਹੀਦਾਂ ਤਰਨਾ ਦਲ ਨਿਹੰਗ ਸਿੰਘ ਆ। ਮੈਂ ਉੱਥੇ ਡੇਰਾ ਜਿੱਦਾਂ ਤੁਹਾਡੇ ਇੱਧਰ ਗੱਦੀ ਤੇ ਬਾਬੇ ਹੁੰਦੇ ਆ, ਮੈਂ ਵੀ ਉੱਥੇ ਬਾਬਾ ਹਾਂ ਜੀ। ਅੱਛਾ ਹਾਂਜੀ ਠੀਕ ਹੈ। ਹਾਂਜੀ ਤੁਹਾਡੇ ਵੀ ਮੁਰੀਦ ਹੈਗੇ ਆ? ਮਰੀਦ ਹੈਗੇ ਆ ਜੀ, ਸਾਡੀ ਸੰਗਤ ਹੈਗੀ ਹੈ ਸਿੱਖਾਂ ਦੀ। ਅੱਛਾ ਸੰਗਤ ਵਾਧੂ ਆ। ਠੀਕ ਹਾਂਜੀ ਤੇ ਬਹੁਤ ਅੱਛਾ ਲੱਗਦਾ ਇੱਥੇ ਆਉਂਦੇ। ਆਏ ਸਾਲ ਮੈਂ ਦਰਸ਼ਨ ਕਰਕੇ ਜਾਣਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ, ਤੇ ਬੜਾ ਵਧੀਆ ਲੱਗਦਾ ਆ। ਬੜੇ ਵਧੀਆ ਲੋਕ ਨੇ, ਬੜਾ ਪਿਆਰ ਕਰਦੇ ਆ ਤੇ ਫੇਰ ਹੀ ਬਾਰ-ਬਾਰ ਆਉਂਦੇ ਆ ਜੀ। ਜੇ ਨਾ ਪਿਆਰ ਕਰਨ ਤੇ ਫੇਰ ਅਸੀਂ ਕੀ ਕਰਨਾ ਆਉਣਾ ਇੱਥੇ। ਹਾਂਜੀ ਬਹੁਤ ਇੱਜ਼ਤ ਕਰਦੇ ਆ, ਸੇਫਟੀ ਆ, ਕੋਈ ਗੱਲ ਨਹੀਂ ਗੀ। ਉਧਰ ਸਾਡੇ ਐਵੇਂ ਰੌਲਾ ਪਾ ਦਿੰਦੇ, ਉੱਥੇ ਆ ਹੋ ਗਿਆ ਜੀ, ਇੱਕ ਵਾਰ ਵੀਜ਼ਾ ਲੱਗ ਗਿਆ, ਦੂਜੀ ਵਾਰੀ ਤੁਹਾਡੇ ਦੇਸ਼ਾਂ ਦਾ ਵੀਜ਼ਾ ਨਹੀਂ ਲੱਗਣਾ। ਇਹੋ ਜੀ ਕੋਈ ਮਤਭੇਦ ਨਹੀਂ। ਮੈਂ ਜਾਂਦਾ ਰਹਿਣਾ, ਵਿਦੇਸ਼ਾਂ 'ਚ ਵੀ ਜਾਂਦਾ, ਕੋਈ ਗੱਲ ਨਹੀਂ ਗੀ ਇਹੋ ਜੀ, ਕੋਈ ਗੱਲਬਾਤ ਨਹੀਂ ਗੀ। ਬਹੁਤ ਪਿਆਰ ਕਰਦੇ ਆ ਸਾਰੇ, ਸਤਿਕਾਰ ਕਰਦੇ ਆ। ਠੀਕ ਹੈ। ਤੇ ਬੜਾ ਵਧੀਆ ਸਾਰੇ ਸਾਂਝਾ ਭਾਈਚਾਰਾ ਗੁਰੂ ਨਾਨਕ ਪਾਤਸ਼ਾਹ ਦਾ ਜਨਮ ਦਿਹਾੜਾ ਮਨਾਉਣ ਡਿਆ। ਤੁਹਾਡੇ ਮਾਧਿਅਮ ਰਾਹੀਂ ਮੈਂ ਸਾਰੇ ਪਾਕਿਸਤਾਨ ਆਵਾਮ ਨੂੰ ਵੀ ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਵਾ, ਜੂੰ ਕਰ ਸੂਰਜ ਨਿਕਲਿਆ, ਤਾਰੇ ਛਿਪੇ ਅੰਧੇਰ ਪੁਲਵਾ। ਸਤਿਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀਆਂ ਵੀ ਲੱਖ ਲੱਖ ਵਧਾਈਆਂ ਸਭ ਸੰਗਤਾਂ ਨੂੰ, ਸਭ ਮਜ਼ਹਬਾਂ ਨੂੰ, ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜੀ। ਹੋਰ ਤੁਸੀਂ ਤੇ ਸਰਦਾਰ ਜੀ ਇਹ ਕੀ ਚੀਜ਼ ਹੈ? ਇਹ ਜੀ ਸਾਡੀ ਮਾਲਾ ਆ, ਸਰਬਲੋਹਾ ਦੀ ਮਾਲਾ। ਹਾਂਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਖਸ਼ੀ ਆ। ਇਹਦੇ ਨਾਲ ਅਸੀਂ ਸਵਾਸ ਸਿਮਰਨ ਕਰਨਾ ਵਾਹਿਗੁਰੂ ਦਾ, ਵਾਹਿਗੁਰੂ। ਜਿੱਦਾਂ ਸਵਾਸ ਅੰਦਰ ਆਉਣਾ ਹੈ, ਪਤਾ ਨਹੀਂ ਬਾਹਰ ਆਉਣਾ ਕਿ ਨਹੀਂ ਆਉਣਾ। ਹਾਂਜੀ ਅੱਛਾ ਇਹ ਮਾਲਾ ਜਿਹੜਾ ਕਹਿੰਦੇ ਮਾਲਾ ਜਪਣਾ। ਹਾਂ ਜਿਹਨੂੰ ਤੁਸੀਂ ਕੀ ਕਹਿ ਦਿੰਦੇ ਜੋ ਤਸਬੀਹ ਕਹਿ ਦਿੰਦੇ। ਇਹ ਤਸਬੀਹ ਆ, ਤੁਹਾਡੀ ਤਸਬੀਹ ਹੋਰ ਹੁੰਦੀ, ਸਾਡੀ ਇਹ ਸਰਬਲੋਹ ਦੀ ਆ। ਸਾਡੇ ਕੋਲ ਸਰਬਲੋਹ ਦਾ ਹੀ ਸਾਰਾ ਕੁਝ ਦੇਖ ਸਕਣਾ। ਵੇਖੋ ਜੀ ਮਾਲਾ ਜੀ ਕਿੰਨੇ ਮਣਕੇ ਨੇ ਇਹਦੇ 11 ਮਣਕੇ ਆ। 11 ਹੁੰਦੇ ਆ? ਹਾਂ ਠੀਕ ਆ। ਵੱਡੀਆਂ ਵੀ ਹੁੰਦੀਆਂ ਸਾਡੇ ਕੋਲ 108 ਮਣਕੇ ਵਾਲੀ ਵੀ। 108 ਵਾਲੀ ਇਹ ਜਿੱਦਾਂ ਮੰਨ ਲਓ ਇਦਾਂ ਹੱਥ 'ਚ ਪਹਿਨ ਲਈਦੀ ਆ, 24 ਘੰਟੇ ਕੋਲ ਰਹਿੰਦੀ ਆ। ਠੀਕ ਹੈ। ਜਦੋਂ ਫਿਰ ਇਹਦੇ ਨਾਲ ਫਿਰ ਸਤਿਗੁਰੂ ਦਾ ਚੇਤਾ ਆਉਂਦਾ ਰਹਿੰਦਾ, ਸਵਾਸ ਯਾਦ ਕਰਦੇ ਰਹੀਦਾ। ਹਰ ਮਜ਼ਹਬ ਨੂੰ ਆਪਣੇ ਸਵਾਸ ਤੁਸੀਂ ਅੱਲਾ ਨੂੰ ਮੰਨਦੇ ਹੋ, ਅੱਲਾ ਨੂੰ ਯਾਦ ਕਰਦੇ ਰਹਿਣਾ ਚਾਹੀਦਾ। ਕਿਉਂਕਿ 84 ਲੱਖ ਜੂਨ ਦੇ ਵਿੱਚੋਂ ਬੰਦੇ ਦੀ ਜੂਨ ਸਾਨੂੰ ਮਿਲੀ ਆ। ਬਿਹਤਰੀਨ ਜੂਨ ਆ ਇਹ। ਇਹਦੇ ਵਿੱਚ ਬੰਦਾ ਹਰ ਕੋਈ ਵੇਖ ਸਕਦਾ ਹੈ। ਹੁਣ ਨਾ ਕੋਈ ਡੰਗਰ ਨਾ ਕੋਈ ਪਸ਼ੂ ਵੇਖ ਸਕਦਾ, ਆਪਾਂ ਦਰਸ਼ਨ ਕਰ ਸਕਦੇ ਹਾਂ। ਤੁਸੀਂ ਮੇਰੀ ਇੰਟਰਵਿਊ ਲੈਣ ਦਿਓ, ਮੈਂ ਤੁਹਾਡੇ ਨਾਲ ਗੱਲ ਕਰਨ ਡਿਆ ਹਾਂ, ਹੈ ਨਾ ਜੀ। ਹਰ ਆਵਾਮ ਨਾਲ ਆਪਾਂ ਗੱਲ ਕਰ ਸਕਦੇ ਹਾਂ। ਇਸ ਕਰਕੇ ਸਾਰਿਆਂ ਨੂੰ ਮੈਂ ਚਾਹੁੰਦਾ ਵੀ ਆਪਣੇ ਮਾਲਕ ਦਾ ਸ਼ੁਕਰਾਨਾ ਕਰਦੇ ਰਹਿਣਾ ਚਾਹੀਦਾ ਹੈ। ਸਹੀ। ਹਾਂਜੀ ਤੇ ਇਹ ਜਿਹੜੀ ਕਿਰਪਾਨ ਹੈ ਇਹ ਐਜ਼ ਅ ਸਿੰਬਲ ਹੁੰਦਾ ਹੈ ਨਾ? ਇਹਨੂੰ ਸ੍ਰੀ ਸਾਹਿਬ ਕਹਿੰਦੇ ਆ ਜੀ। ਸ੍ਰੀ ਸਾਹਿਬ? ਹਾਂ ਇਹ ਸ੍ਰੀ ਸਾਹਿਬ ਹੁੰਦਾ ਵੱਡਾ ਸਾਡੇ ਕੋਲ। ਅੱਛਾ ਛੋਟਾ ਇਹ ਆ। ਇਹ ਜਿੱਦਾਂ ਮੰਨ ਲਓ ਇਹ ਛੋਟਾ ਆ, ਇਹ ਵੱਡਾ ਆ ਜੀ। ਠੀਕ ਹੈ। ਤੇਜ਼ ਵੀ ਹੁੰਦਾ ਹੈ, ਧਾਰ ਤੇਜ਼ ਹੁੰਦੀ ਹੈ? ਪੂਰੀ ਤੇਜ਼ ਆ ਕੇ ਦੱਸੋ। ਜੇ ਹੁਣ ਲੋੜ ਪੈ ਜੇ ਸਾਨੂੰ ਤੇ ਫਿਰ ਇਹਨੂੰ ਤੇਜ਼ ਰੱਖਣਾ ਹੀ ਆ ਜੀ। ਆ ਵੇਖੋ। ਅੱਛਾ ਤੇਜ਼ ਆ ਹਾਂ ਪੂਰੀ। ਅੱਛਾ ਇਹ ਦੱਸੋ ਕਦੀ ਹਯਾਤੀ 'ਚ ਇਹਨੂੰ ਯੂਜ਼ ਵੀ ਕੀਤਾ? ਲੋੜ ਪਈ ਕਦੇ? ਲੋੜ ਇਹਦੀ ਮਹਾਰਾਜ ਸਤਿਗੁਰੂ ਨਹੀਂ ਪਾਉਂਦੇ ਛੇਤੀ। ਜੇ ਕਿਤੇ ਮੰਨ ਲਓ ਸ਼ਸਤਰ ਕੇ ਅਧੀਨ ਹੈ ਰਾਜ ਜੋ ਨਾ ਪਹਿਨੇਗੇ ਬਿਗੜेंगे ਕਾਜ।
ਸ਼ਸਤਰ ਹੈ ਸਾਡੇ ਕੋਲ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਹੁਣੇ ਇੱਥੇ ਗੋਡਿਆਂ ਦੇ ਭਾਰ ਕਰ ਸਕਦਾ। ਸਹੀ ਗੱਲ ਹੈ ਕਿ ਨਹੀਂ? ਜੇ ਤੁਹਾਡੇ ਕੋਲ ਨਹੀਂ ਕੋਈ ਚੀਜ਼ ਹੈਗੀ ਤੁਸੀਂ ਮੈਨੂੰ ਕੀ ਮਾਰੋਗੇ? ਹਾਂਜੀ, ਮੇਰੇ ਕੋਲ ਸ਼ਸਤਰ ਆ। ਮੇਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਨੇ ਕਿਹਾ ਸ਼ਸਤਰ ਕੇ ਅਧੀਨ ਹੈ ਰਾਜ ਜੋ ਨਾ ਪਹਿਨਣਗੇ ਵਿਗੜੇ ਕਾਜ। ਜਿਹਦੇ ਕੋਲੇ ਸ਼ਸਤਰ ਆ ਉਹਦਾ ਰਾਜ ਆ। ਦੂਜੇ ਬੰਦੇ ਨੂੰ ਕੀ ਆ? ਦੂਜਾ ਬੰਦਾ ਭੇਡ ਦੀ ਨਿਆਈ ਆ, ਜਿਹਨੂੰ ਮਰਜ਼ੀ ਫੜ ਕੇ ਜਿੱਧਰ ਮਰਜ਼ੀ ਲਾ ਲਓ ਤੁਸੀਂ। ਹਾਂਜੀ, ਜੇ ਕੋ ਮੈਨੂੰ 2 ਬੰਦੇ ਪੈਣਗੇ ਮੈਂ ਆਪਣੀ ਰੱਖਿਆ ਤੇ ਕਰ ਸਕਦਾ ਕਿ ਨਹੀਂ? ਉਹ ਤੇ ਚਲੋ ਮਰਨਾ ਸਭ ਨੇ ਆ। ਗੋਲੀ ਮਾਰਦੇ ਕੋਈ ਵੱਖਰੀ ਕਰ ਰਿਹਾ, ਕੋਈ ਲੜਕੇ ਤੇ ਨਹੀਂ ਨਾ ਮਰ ਸਕਦਾ, ਜਿੱਤ ਸਕਦਾ। ਉਹ ਤੇ ਜਿੰਨਾ ਚਿਰ ਸਵਾਹ ਚੱਲਣਗੇ। ਅੱਛਾ, ਇੱਕ ਤੇ ਰਿਲੀਜੀਅਸ ਸਿੰਬਲ ਵੀ ਹੈ ਸੀ, ਨਾਲ ਇਹ ਆਪਣੀ ਸੇਫਟੀ ਐਂਡ ਸਿਕਿਉਰਿਟੀ ਲਈ ਹੈ ਸੀ। ਤੇ ਹੁਣ ਉਸ ਦੌਰ 'ਚ ਕਿਉਂਕਿ ਤਲਵਾਰਾਂ ਹੀ ਚੱਲਦੀਆਂ ਸੀ, ਇਹੀ ਵੈਪਨ ਹੁੰਦੇ ਸੀ, ਠੀਕ ਹੈ, ਜਿਹੜੇ ਤੁਹਾਡੇ ਕੋਲ ਹਰ ਟਾਈਮ ਹੁੰਦੇ ਸੀ। ਹੁਣ ਦੌਰ ਬਦਲ ਗਿਆ ਵਾ, ਜਿੱਦਤ ਆ ਗਈ ਆ, ਹੁਣ ਵੈਪਨ ਆ ਗਏ ਨੇ, ਬੰਦੂਕਾਂ ਪਿਸਟਲ ਆ ਗਏ ਨੇ, ਤੇ ਇਹਦੇ 'ਚ ਕੋਈ ਇਨੋਵੇਸ਼ਨ ਨਹੀਂ ਲਿਆਂਦੀ। ਵੈਪਨ ਸਾਡੇ ਕੋਲ ਵੀ ਹੈਗੇ ਆ, ਜਿੱਦਾਂ ਪਿਸਟਲ ਹੈਗੇ ਆ, ਸਾਰਾ ਕੁਝ ਹੈਗਾ, ਪਰ ਇਹਨੂੰ ਜ਼ਰੂਰੀ ਹੈ ਸਾਡੇ ਸਤਿਗੁਰੂ ਨੇ। ਸਾਡਾ ਇੱਕ ਕਕਾਰ ਆ, ਸਾਡੇ 5 ਕਕਾਰ ਆ, ਕੜਾ ਆ, ਕੰਘਾ ਆ ਸਿਰ ਦੇ ਵਿੱਚ, ਇੱਥੇ ਲੱਕੜ ਦਾ ਇੱਕ ਕੰਘਾ ਹੁੰਦਾ ਹੈ। ਹਾਂਜੀ, ਕੰਘਾ ਤੇਲ ਕਸ਼ਹਿਰਾ ਆ, ਇਹਨੂੰ ਕਸ਼ਹਿਰਾ ਬੋਲ ਦਿੰਦੇ ਆ। ਕਸ਼ਹਿਰਾ ਹੋ ਗਿਆ, ਇੱਕ ਕਿਰਪਾਨ ਹੋ ਗਈ ਹੈ, ਇੱਕ ਗਾਤਰਾ। 5 ਹੁੰਦੇ ਨੇ। 5 ਕਕਾਰ ਸਾਨੂੰ ਆਪਣੀ ਮਰਿਆਦਾ ਦੇ ਵਿੱਚ ਜੇ ਸਿੰਘ ਨੇ ਰਹਿਣਾ ਤੇ ਪੂਰੇ ਰੱਖਣੇ ਪੈਣੇ। ਠੀਕ ਹੈ ਜੀ। ਡਬਲ ਸਾਡਾ ਜਿਹੜਾ ਦਮਾਲਾ ਹੁੰਦਾ, ਇੱਕ ਥੱਲੇ ਪੱਗ ਬੰਨੀ ਹੈ, ਇੱਕ ਉਹਦੇ ਉੱਤੇ ਬੰਨੀ ਹੈ। ਇਹ ਸਾਡੀ ਮਰਿਆਦਾ ਹੈ। ਹਰ ਧਰਮ ਦੀ ਆਪੋ ਆਪਣੀ ਮਰਿਆਦਾ ਹੈ। 2 ਤਰ੍ਹਾਂ ਦੀ ਹੁੰਦੀ, ਇੱਕ ਹੈ ਤੁਹਾਡੇ ਵਾਲੀ, ਇੱਕ ਉਹ ਸਰਦਾਰ ਜੀ ਨੇ ਬੰਨੀ ਹੈ। ਉਹ ਵੀ ਮੰਨ ਲਓ ਬੰਨ ਲਈਦੀ ਹੈ, ਪਰ ਇਹ ਜਿਹੜੇ ਨਿਹੰਗ ਸਿੰਘ ਹੁੰਦੇ, ਤੁਹਾਨੂੰ ਨਿਹੰਗ ਸਿੰਘ ਮਾਰਾ, ਨਿਹੰਗ ਸਿੰਘ ਜਿਹੜੇ ਉਹ ਨੀਲੇ ਬਾਣੇ ਦੇ ਵਿੱਚ ਹੁੰਦੇ ਆ। ਨਿਹੰਗ ਸਿੰਘ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੌਮ ਸਾਜੀ ਹੈ, ਉਹਨਾਂ ਨੂੰ ਨਿਹੰਗ ਸਿੰਘ ਆਖਦੇ। ਦੂਜਾ ਮੰਨ ਲਓ ਵੀ ਉੱਦਾਂ ਅੰਮ੍ਰਿਤਧਾਰੀ ਸਿੱਖ ਦੂਜੇ ਵੀ ਹੁੰਦੇ ਆ, ਉਹ ਪੱਗ ਇਹੋ ਜਿਹੀ ਬੰਨ ਲੈਂਦੇ ਆ। ਬਾਕੀ ਆਪੋ ਆਪਣਾ ਮਜ਼ਹਬ ਆ। ਹੁਣ ਮੈਨੂੰ ਤੁਹਾਡੇ ਜ਼ਿਆਦਾ ਨਹੀਂ ਗੀ ਨੌਲੇਜ ਇੰਨੀ ਵੀ ਮਜ਼ਹਬ ਦੇ ਵਿੱਚ ਵੱਖਰੇ ਵੱਖਰੇ, ਜਿੱਦਾਂ ਸਾਡੇ ਗੁਰੂ ਨਾਨਕ ਪਾਤਸ਼ਾਹ ਦੇ ਸਾਡੇ ਉਹਦੇ ਵਿੱਚ ਕੂਕੇ ਵੀ ਆ ਜਾਂਦੇ ਆ, ਨਾਮਧਾਰੀਏ ਵੀ ਆ ਜਾਂਦੇ ਆ, ਤੇ ਆਪਣੇ ਇਹਨੂੰ ਕਹਿੰਦੇ ਅਦਾਸੀ ਵੀ ਆ ਜਾਂਦੇ ਆ। ਸਾਡੇ ਮੰਨ ਲਓ ਇਸ ਤਰ੍ਹਾਂ ਨਿਹੰਗ ਸਿੰਘ ਵੀ ਆ ਜਾਂਦੇ ਆ, ਜਿਸ ਤਰ੍ਹਾਂ ਛੋਟੇ ਇੱਦਾਂ ਕਿਰਪਾਨਾਂ ਪਾਉਣਾ, ਕਾਲੀ ਵੀ ਆ ਜਾਂਦੇ, ਵੱਖਰੇ ਵੱਖਰੇ ਇੱਦਾਂ ਮਜ਼ਹਬ ਨੇ ਆਪੋ ਆਪਣਾ, ਪਰ ਨਿਸ਼ਾਨਾ ਇੱਕੋ ਹੀ ਆ ਗੁਰੂ ਨਾਨਕ ਸਾਹਿਬ। ਜਿੱਦਾਂ ਨਾ ਮੋਨੇ ਸਿੱਖ ਆ, ਆਪਣੇ ਵਣਜਾਰੇ ਸਿੱਖ ਨੇ, ਸਿੰਧੀ ਸਿੱਖ ਨੇ, ਉਹਨਾਂ ਕੋਲ ਛੋਟੀਆਂ ਕਿਰਪਾਨਾਂ ਨੇ। ਮਜ਼ਹਬ ਇੱਕੋ ਹੀ ਆ ਸਾਡਾ, ਮੰਨ ਲਓ ਸਿੱਖ। ਬਾਣੀ ਆਪਾਂ ਪੜ੍ਹਨੀ ਹੈ ਸਾਰਿਆਂ ਨੇ, ਠੀਕ ਹੈ ਜੀ। ਹਾਂ, ਜਿਹੜਾ ਬਾਣਾ ਆ ਇਹਦਾ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਕਾਸ਼ ਜਿਹੜਾ ਆ, ਤੁਸੀਂ ਕਿਤੇ ਵੀ ਲੁੱਕ ਕੇ ਬਹਿ ਜਾਓ, ਥੱਲਿਓਂ ਕਿ ਮੋਰੀ 'ਚ ਵੀ ਵੜ ਜਾਓ ਤਾਂ ਵੇਖੋ ਆਕਾਸ਼ ਦਿਖੂਗਾ। ਇਹ ਬਾਣੇ ਦਾ ਨੀਲਾ ਰੰਗ ਹੈ। ਮੇਰੇ 4 ਸਵੇਰੇ 10,000 ਬੰਦਾ ਖਿਲਾਰ ਦਿਓ, ਤੁਹਾਨੂੰ ਵਿੱਚ ਦਿਖੂਗਾ ਮੈਂ। ਬਿਲਕੁਲ। ਹਾਂਜੀ, ਜਦੋਂ ਗੁਰੂ ਨਾਨਕ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਸੀਸ ਲਾਇਆ ਨਾ ਦਿੱਲੀ ਦੇ ਵਿੱਚ, ਤੇ ਭਾਈ ਜੈਤਾ ਉੱਥੋਂ ਸੀਸ ਲੈ ਕੇ ਆਇਆ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 9 ਸਾਲਾਂ ਦੀ ਉਮਰ 'ਚ ਪੁੱਛਿਆ ਵੀ ਭਾਈ ਜੈਤਾ ਮੇਰਾ ਕੋਈ ਸਿੱਖ ਨਹੀਂ ਉੱਥੇ ਤੈਨੂੰ ਦਿਖਿਆ? ਉਹਨੇ ਕਿਹਾ ਮਹਾਰਾਜ ਹੁਣ ਆ ਜਿੱਦਾਂ ਸਿੱਖ ਤੇ ਬਹੁਤ ਨੇ, ਵੀ ਭਾਰਤੀ ਦੇ ਸਿੱਖਾਂ ਦਾ ਪਤਾ ਨਹੀਂ ਲੱਗਾ ਕਿਹੜੇ ਹੀ ਉਹ ਸਿੱਖ, ਹੈਨਾ। ਉੱਥੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਸੀ ਮੈਂ ਇਹੋ ਜਿਹਾ ਖਾਲਸਾ ਪੈਦਾ ਕਰ ਦੂੰਗਾ ਜਿਹੜਾ ਹਜ਼ਾਰਾਂ ਦੇ ਵਿੱਚ ਪਤਾ ਲੱਗੂਗਾ ਵੀ ਮੇਰਾ ਸਿੱਖ ਆ। ਹੁਣ ਇੱਥੇ ਤੁਸੀਂ ਵੇਖੋ ਕਿੰਨੀ ਦੁਨੀਆ 4 ਸਵੇਰੇ ਤੁਹਾਨੂੰ ਮੈਂ ਦਿਖੂੰ ਪਿਆ, ਉਹ ਨਿਹੰਗ ਸਿੰਘ ਜਾਣ ਡਿਆ। ਇੱਥੋਂ ਵੇਖੋ ਬੀਬੀ ਜਿਹੜੀ ਇੰਟਰਵਿਊ ਦੇ ਕੇ ਗਈ ਆ, ਉਹ ਦਿਖਣ ਡਈ ਨਾ ਖਲੋਤੀ। ਹਾਂਜੀ, ਇੱਥੇ ਹੁਣ ਤੁਹਾਡੇ ਕੋਲ ਕਿੰਨੇ ਬੰਦੇ ਗਏ ਹੋਣਗੇ ਤੁਹਾਨੂੰ ਇੰਟਰਵਿਊ ਦੇ ਕੇ, ਪਛਾਣੋ ਇੱਥੇ ਪਛਾਣੇ ਜਾਂਦੇ ਆ? ਨਹੀਂ, ਬਿਲਕੁਲ ਨਹੀਂ ਪਛਾਣੇ ਜਾਂਦੇ। ਉਹ ਦਮਾਲਾ ਉਹਨੇ ਸਜਾਇਆ, ਉਹ ਦਿਖਦੀ ਆ ਨਾ ਕਿੱਥੋਂ ਦਿਖਣ ਡਈ ਆਪਾਂ ਨੂੰ। ਇਸੇ ਤਰ੍ਹਾਂ ਇੱਕ ਕੌਮ ਵੱਖਰੀ ਹੈ, ਲਾਡਲੀ ਫੌਜ ਸਾਨੂੰ ਆਂਦੇ ਆ, ਲਾਡਲੀ ਫੌਜ। ਸਰ ਬਹਿਰਹਾਲ ਤੁਸੀਂ ਬਹੁਤ ਅੱਛੀਆਂ ਗੱਲਾਂ ਕੀਤੀਆਂ, ਇਨਫੋਰਮੇਟਿਵ ਗੱਲਾਂ। ਨਾਜ਼ਰੀਨ, ਇਹ ਸਿੱਖ ਮਜ਼ਹਬ ਦੇ ਜਿਹੜੇ ਨੇ ਮਜ਼ਹਬੀ ਰਹਿਨੁਮਾ ਨੇ, ਇਹਨਾਂ ਨਾਲ ਅਸੀਂ ਗੱਲਬਾਤ ਕੀਤੀ। ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ। ਇਜਾਜ਼ਤ ਦਿਓ ਜੀ, ਰੱਬ ਰੱਖਾ।